ਸ਼ਾਦੀ ਕਰਾਉਣ ਲਈ ਮੈਂ ਕੈਨੇਡਾ ਤੋਂ ਆਇਆ ਹੋਇਆ ਹਾਂ ਤੇ ਉੱਥੇ ਬੜੀ ਦਿਲ ਦੀ ਰੀਝ ਸੀਗੀ ਇੱਥੇ ਆਣ ਕੇ ਇੱਕ ਵਾਰੀ ਮੱਥਾ ਟੇਕੀ ਆਪਾਂ ਗੁਰੂ ਦੇ ਨਤਮਸਤਕ ਹੋਈਏ। ਉੱਥੇ ਮੇਰੇ ਬਹੁਤ ਪਾਕਿਸਤਾਨੀ ਕਲੀਗ ਨੇ, ਫਰੈਂਡਸ ਨੇ, ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ। ਉਹ ਸਾਰਿਆਂ ਨੂੰ ਮੈਂ ਦੱਸਿਆ ਵੀ ਮੈਂ ਜਾ ਰਿਹਾ ਤੇ ਬੜੇ ਐਕਸਾਈਟਿਡ ਸੀਗੇ ਵੀ ਸਾਨੂੰ ਪਿਕਚਰਸ ਭੇਜੀ ਜਾ ਕੇ ਵੀ ਕਿੱਦਾਂ ਦਾ ਲੱਗਾ। ਐਂਡ ਬਹੁਤ ਵਧੀਆ ਇਹ ਤੁਹਾਡੀ ਸਰਕਾਰ ਨੇ, ਪਾਕਿਸਤਾਨ ਗਵਰਨਮੈਂਟ ਨੇ, ਇਮਰਾਨ ਖਾਨ ਸਾਹਿਬ ਨੇ ਸਾਡੇ ਸਿੱਖਾਂ ਨੂੰ ਬੜਾ ਵਧੀਆ ਤੋਹਫਾ ਦਿੱਤਾ ਜੀ ਵੀ ਸਾਡੀ ਦਿਲ ਦੀ ਰੀਝ ਸੀਗੀ ਇੱਥੇ ਆਣ ਕੇ ਆਪਣੇ ਗੁਰੂ ਦੇ ਦਰਸ਼ਨ ਕਰਨੇ। ਮੀਆਂ ਆਸਫ ਅਲੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆ ਤੇ ਇਸ ਟਾਈਮ ਪੂਰੀ ਇੱਕ ਫੈਮਿਲੀ ਮੌਜੂਦ ਆ ਮੇਰੇ ਨਾਲ ਸਰਦਾਰਾਂ ਦੀ ਤੇ ਇਹਨਾਂ ਦਾ ਪਹਿਲੇ ਤੇ ਤਾਰਫ ਜਾਣਦੇ। ਕੀ ਨਾਂ ਹੈ ਤੁਹਾਡਾ? ਜੋਗਿੰਦਰ ਸਿੰਘ ਰੰਧਾਵਾ, ਕਿਹੜੇ ਇਲਾਕੇ? ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਤੁਹਾਡਾ ਕੀ ਨਾਮ ਜੀ? ਬਲਬੀਰ ਸਿੰਘ। ਬਲਬੀਰ ਸਿੰਘ। ਤੇ ਤੁਹਾਡਾ ਕੀ ਨਾਮ? ਦਮਨਜੀਤ ਸਿੰਘ ਜੀ। ਤੁਹਾਡਾ ਕੀ ਨਾਮ? ਲਵਲੀਨ ਕੌਰ, ਪਲਵਿੰਦਰ ਕੌਰ, ਕੁਲਦੀਪ ਕੌਰ। ਅੱਛਾ, ਇਹ ਸਾਰੀ ਫੈਮਿਲੀ ਇਕੱਠੀ ਹੋ ਕੇ ਆਈ ਆ ਤੇ ਪਹਿਲੇ ਇਹਨਾਂ ਦਾ ਰਿਸ਼ਤਾ ਪੁੱਛ ਲਵਾਂ ਮੈਂ ਆਪਸ ਕੀ। ਇਹ ਮੇਰੇ ਸਾਲਾ ਸਾਹਿਬ ਨੇ, ਇਹ ਬੇਟਾ, ਇਹ ਜਾਜਨ ਲਾ, ਉਹ ਵਾਈਫ, ਉਹ ਸਾਲਿਆਰ। ਚਲੋ ਜੀ, ਇਹ ਵੀ ਇੱਕ ਤੇ ਯਾਨੀ ਕਿ ਪੂਰੀ ਫੈਮਿਲੀ ਹੈ ਦੇਖੋ ਜੀ ਇਕੱਠੇ ਹੋ ਕੇ ਆਏ ਔਰ ਬੜਾ ਅੱਛਾ ਲੱਗਿਆ। ਤੇ ਤੁਹਾਡੀ ਸ਼ਾਦੀ ਨਵੀਂ ਹੋਈ ਹੈ? ਹਾਂਜੀ, ਅਜੇ ਹੋਣੀ ਹੈ ਜੀ, ਫਰਵਰੀ 9 ਨੂੰ ਸਾਡੀ ਮੰਗਣੀ ਹੋਈ ਹੈ ਜੀ ਤੇ ਅਸੀਂ ਪਹਿਲਾਂ ਮੱਥਾ ਟੇਕ ਕੇ ਆ ਜਾਈਏ, ਫਿਰ ਹੁਣ ਬਾਬਾ ਜੀ ਦੀ ਬਲੇਸਿੰਗ ਨਾਲ ਵਿਆਹ ਵਧੀਆ ਹੋਊਗਾ ਸਾਡੇ ਜੀ। ਹਾਂਜੀ, ਇਹ ਗੱਲ ਵੀ ਸਹੀ ਹੈ ਕਿ ਵਿਆਹ ਵਧੀਆ ਹੋ ਜਾਊਗਾ। ਤੇ ਯਾਨੀ ਫਰਵਰੀ 'ਚ ਸ਼ਾਦੀ ਹੈ? ਫਰਵਰੀ 9 ਨੂੰ ਸ਼ਾਦੀ ਹੈ ਜੀ ਸਾਡੀ। ਹਾਂਜੀ, ਸ਼ਾਦੀ ਕਰਾਉਣ ਲਈ ਮੈਂ ਕੈਨੇਡਾ ਤੋਂ ਆਇਆ ਹੋਇਆ ਹੁਣ ਤੇ ਮੇਰੀ ਵਾਈਫ ਇੱਥੋਂ ਇੰਡੀਆ ਤੋਂ ਹੀ ਹੈ। ਹਾਂਜੀ, ਤੇ ਉੱਥੇ ਬੜੀ ਦਿਲ ਦੀ ਰੀਝ ਸੀਗੀ ਇੱਥੇ ਆਣ ਕੇ ਇੱਕ ਵਾਰੀ ਮੱਥਾ ਟੇਕੀ ਆਪਾਂ ਗੁਰੂ ਦੇ ਨਤਮਸਤਕ ਹੋਈਏ। ਉੱਥੇ ਮੇਰੇ ਬਹੁਤ ਪਾਕਿਸਤਾਨੀ ਕਲੀਗ ਨੇ, ਫਰੈਂਡਸ ਨੇ, ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ। ਉਹ ਸਾਰਿਆਂ ਨੂੰ ਮੈਂ ਦੱਸਿਆ ਵੀ ਮੈਂ ਜਾ ਰਿਹਾ ਤੇ ਬੜੇ ਐਕਸਾਈਟਿਡ ਸੀਗੇ ਵੀ ਸਾਨੂੰ ਪਿਕਚਰਸ ਭੇਜੀ ਜਾ ਕੇ ਵੀ ਕਿੱਦਾਂ ਦਾ ਲੱਗਾ। ਐਂਡ ਬਹੁਤ ਵਧੀਆ ਇਹ ਤੁਹਾਡੀ ਸਰਕਾਰ ਨੇ, ਪਾਕਿਸਤਾਨ ਗਵਰਨਮੈਂਟ ਨੇ, ਇਮਰਾਨ ਖਾਨ ਸਾਹਿਬ ਨੇ ਸਾਡੇ ਸਿੱਖਾਂ ਨੂੰ ਬੜਾ ਵਧੀਆ ਤੋਹਫਾ ਦਿੱਤਾ ਜੀ ਵੀ ਸਾਡੀ ਦਿਲ ਦੀ ਰੀਝ ਸੀਗੀ ਇੱਥੇ ਆਣ ਕੇ ਆਪਣੇ ਗੁਰੂ ਦੇ ਦਰਸ਼ਨ ਕਰਨੇ। ਤੇ ਧੰਨਵਾਦ ਪਾਕਿਸਤਾਨ ਸਰਕਾਰ ਦਾ। ਇਹ ਗੱਲ ਤੇ ਬਿਲਕੁਲ ਸਹੀ ਹੈ, ਇੰਨਾ ਆਸਾਨ ਹੋ ਗਿਆ ਕਿ ਅੱਗੇ ਇਹਨਾਂ ਦੀ ਸ਼ਾਦੀ ਹੋਣ ਲੱਗੀ ਹੈ ਤੇ ਇੱਥੇ ਆ ਕੇ ਮੱਥਾ ਟੇਕਣ ਆ ਗਏ, ਆ ਕੇ ਇੱਥੇ ਦਰਸ਼ਨ ਕਰ ਰਹੇ। ਨਹੀਂ ਤੇ ਪੋਸੀਬਲ ਹੀ ਨਹੀਂ ਸੀ ਨਾ, ਉਵੇਂ ਜੇ ਹੁੰਦਾ ਤੇ ਤੁਸੀਂ ਕੈਨੇਡਾ ਤੋਂ ਆਏ ਹੁੰਦੇ ਤੁਸੀਂ ਉੱਥੇ ਹੋ ਕੇ ਚਲ ਜਾਣਾ। ਹਾਂਜੀ, ਅਸੀਂ ਮੈਂ ਛੋਟੇ ਹੁੰਦੇ ਅੰਦਰ ਆ ਜਿਹੜੇ ਗੁਰੂਘਰ ਸਾਡੇ ਬਾਰਡਰ ਪਾਰ ਹੈ, ਉੱਥੇ ਇੱਕ ਬਨਾਕਲਰਸ ਲੱਗੇ ਆ, ਦੂਰਬੀਨ ਲੱਗੀ ਬੜੀ ਵੱਡੀ, ਤੇ ਉੱਥੋਂ ਮੈਂ ਛੋਟੇ ਹੁੰਦਾ ਦੇਖਦਾ ਸੀਗਾ ਤੇ ਬੜੀ ਦਿਲ ਦੀ ਰੀਝ ਸੀਗੀ ਇੱਥੇ ਆਉਣ ਨੂੰ ਤੇ ਬੜਾ ਗੁਰੂ ਦੀ ਕਿਰਪਾ ਹੋਈ ਜੀ, ਬੜਾ ਸੋਹਣਾ ਦੋਵਾਂ ਦੇਸ਼ਾਂ ਦੇ ਵਿੱਚ ਇਹ ਚੀਜ਼ ਬਣ ਗਈ ਹੈ। ਧੰਨਵਾਦ ਬਹੁਤ। ਇਸ ਦੇਖ ਲਓ ਜੀ, ਦੂਰਬੀਨ ਤੋਂ ਦੇਖਣ ਤੋਂ ਤੇ ਫਿਜ਼ੀਕਲ ਦੇਖਣ ਦੇ ਵਿੱਚ 70 ਸਾਲ ਲੰਘ ਗਏ ਤੇ ਬਹਰਹਾਲ ਪਰ ਦੇਖਣਾ ਇਹਨਾਂ ਸਰਕਾਰਾਂ ਨੇ ਹੁਣ ਆ ਕੇ ਇਜਾਜ਼ਤ ਦਿੱਤੀ ਹੈ। ਦੋਵਾਂ ਸਰਕਾਰਾਂ ਦੇ ਚਾਹੀਦਾ ਲੋਕਾਂ ਨੂੰ ਦਰਸ਼ਨ ਆਮ ਖੁੱਲ੍ਹੇ ਹੋਣ, ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਕੀਤੀ ਜਾਏ। ਪਾਸਪੋਰਟ ਕਰਕੇ ਘੱਟ ਆ ਰਹੀ ਹੈ ਸੰਗਤ, ਜੇ ਪਾਸਪੋਰਟ ਦੀ ਸ਼ਰਤ ਨਾ ਹੋਏ ਤਾਂ ਬਹੁਤ ਜ਼ਿਆਦਾ ਲੋਕ ਆਉਣ ਇੱਥੇ ਦਰਸ਼ਨ ਕਰਨ। ਹਰ ਇੱਕ ਦੇ ਮਨ ਦੀ ਚਾਹ ਆ ਵੀ ਇੱਥੇ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ। ਪੁਰਾਣਾ ਗੁਰੂ ਨਾਨਕ ਦੇਵ ਜੀ ਦਾ ਇਹ ਡੇਰਾ ਸੀਗਾ, ਇਹਨਾਂ ਵਸਾਇਆ ਇੱਥੇ, ਵਾਹੀ ਕੀਤੀ ਅਖੀਰਲੇ ਸਾਲਾਂ 'ਚ। ਬਹੁਤ ਵਧੀਆ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਹੈ, ਬਹੁਤ ਵਧੀਆ ਲੱਗਾ। ਨਹੀਂ ਜੀ, ਬਿਲਕੁਲ ਆਉਂਦੇ ਰਹੋ ਇੱਥੇ, ਜ਼ਰੂਰ ਤੁਹਾਨੂੰ ਇੱਥੇ ਵੈਲਕਮ ਕਰਾਂਗੇ। ਤੇ ਅੱਛਾ, ਤੁਸੀਂ ਦੱਸੋ ਜੀ ਤੁਹਾਨੂੰ ਕਿਹਦਾ ਲੱਗਿਆ ਇੱਥੇ? ਬਹੁਤ ਵਧੀਆ ਲੱਗਾ, ਬੜਾ ਪੀਸਫੁਲ ਐਟਮੋਸਫੇਅਰ ਹੈ ਇੱਥੇ ਤੇ ਸਭ ਕੁਝ ਬਹੁਤ ਵਧੀਆ ਆ। ਇੱਥੋਂ ਦੇ ਲੋਕ ਬਹੁਤ ਅੱਛੇ ਆ। ਔਰ ਵੈਸੇ ਵੀ ਜ਼ਾਹਿਰੀ ਗੱਲ ਹੈ ਕਿ ਤੁਸੀਂ ਆਪਣੇ ਹਸਬੈਂਡ ਦੇ ਨਾਲ ਪਹਿਲੀ ਵਾਰੀ ਕਿਸੇ ਬਾਹਰ ਟ੍ਰਿਪ ਤੇ ਆਏ? ਹਾਂਜੀ, ਫਸਟ ਟਾਈਮ। ਅੱਛਾ, ਯਾਨੀ ਕਿ ਪਹਿਲਾ ਟ੍ਰਿਪ ਤੇ ਚੰਗਾ ਹੀ ਲੱਗਦਾ? ਹਾਂਜੀ, ਬਹੁਤ ਵਧੀਆ। ਚਲੋ ਜੀ, ਆਇੰਦਾ ਵੀ ਤੁਸੀਂ ਇੱਦਾਂ ਹੀ ਆਉਂਦੇ ਰਹੋ, ਬਾਹਰ ਇੱਥੇ ਫਿਰੋ। ਤੇ ਤੁਸੀਂ ਦੱਸੋ ਜੀ, ਬਹੁਤ ਵਧੀਆ ਜੀ। ਕੀ ਮੈਸੇਜ ਦੇਣਾ ਚਾਹੋਗੇ? ਇੱਥੇ ਆਏ ਹੋ ਤੁਸੀਂ, ਐਡੇ ਵੱਡੇ ਥਾਂ ਤੇ ਖੜੇ ਹੋ। ਬਹੁਤ ਵਧੀਆ ਲੱਗਾ ਸਭ ਕੁਝ ਜੀ। ਪਾਕਿਸਤਾਨੀ ਲੋਕ ਵੀ ਬਹੁਤ ਵਧੀਆ ਨੇ, ਪਿਆਰ ਕਰਨ ਵਾਲੇ ਨੇ। ਇੰਡੀਆ ਵਾਲੇ ਵੀ ਵਧੀਆ, ਪਿਆਰ ਕਰਨ ਵਾਲੇ, ਸਾਰੇ ਰਲ ਮਿਲ ਕੇ ਰਹੀਏ ਤਾਂ ਵਧੀਆ ਸਭ ਕੁਝ। ਇਹੀ ਗੱਲ ਹੈ ਸਭ ਤੋਂ ਵੱਡੀ, ਕਿ ਰਲ ਮਿਲ ਕੇ ਰਹੀਏ ਤੇ ਬਾਕੀ ਵਧੀਆ। ਤੇ ਬਾਹਰ ਆਉਂਦੇ ਰਹੋ, ਬੜੀ ਖੁਸ਼ੀ ਹੋਈ ਸਾਨੂੰ ਤੇ ਆਇੰਦਾ ਵੀ ਤੁਹਾਨੂੰ ਵੈਲਕਮ ਕਰਾਂ। ਅਸਲਾਮ ਅਲੈਕੁਮ।